वहदत अल वजूद हस्ती दा एका दृढ़ इतफाक पसंद दा मुकम्मल एके विच यकीन। सभ्यतावां दे पंगूड़े विच गुरु नानक ने फरमाया कि हाजरा हजूर दी जागरूकता ओ नखलिस्तान है जो रूह दी प्यास मिटा दिंदा है। बाबा नानक दे अस्थान उत्ते भी बंब गिरे सन। बंबा दा नुकसान लागली बहलोल अल काफी दी मज़ार नूं भी होया सी। ਗੁਰੂ ਗ੍ਰੰਥ ਸਾਹਿਬ ਵਿੱਚ ਚੌਖੀ ਬਾਣੀ ਫਾਰਸੀ ਵਿੱਚ ਦਰਜ ਹੈ, ਜਿਸ ਤੋਂ ਉਹਨਾਂ ਦੇ ਈਰਾਨ ਆਉਣ ਦੀ ਗਵਾਹੀ ਮਿਲਦੀ ਹੈ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। मेरे साहिबा कौन जाने गुण तेरे, कहे ना जानी आंगन मेरे। ਗੁਰੂ ਨਾਨਕ ਦੀ ਗਹਿਰੀ ਨਿਮਰਤਾ ਦਾ ਅਹਿਸਾਸ ਉਹਨਾਂ ਦੇ ਸ਼ਬਦਾਂ ਵਿੱਚ ਜ਼ਾਹਿਰ ਹੁੰਦਾ ਹੈ। ਉਹਨਾਂ ਨੇ ਆਪਣੇ ਆਪ ਨੂੰ ਨੀਵਾਂ ਰੱਖਿਆ ਹੈ ਅਤੇ ਸਿਰਜਣਹਾਰ ਦੀ ਸਿਰਜਣਾ ਅਤੇ ਗੁਣਾਂ ਦੀ ਵਡਿਆਈ ਕੀਤੀ ਹੈ। ਇਸ ਦੇ ਉਲਟ ਜਦੋਂ ਮੈਂ ਆਪਣੇ ਅੰਦਰ ਝਾਤੀ ਮਾਰਦਾ ਹਾਂ ਤਾਂ ਮੇਰੇ ਅੰਦਰ ਆਪਣੀ ਸ਼ਖਸੀਅਤ ਨੂੰ ਜ਼ਿਆਦਾ ਉਚਾਉਣ ਅਤੇ ਦੂਜਿਆਂ ਦੇ ਅਵਗੁਣਾਂ ਉੱਤੇ ਉਂਗਲੀ ਧਰਨ ਦਾ ਰੁਝਾਨ ਜ਼ਿਆਦਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸੋ ਮਿਆਨੀ ਤੋਂ ਅਲ ਅਸਵਾਤ, ਮੱਕਾ, ਮਦੀਨਾ, ਨਜਫ, ਕਰਬਲਾ, ਬਗਦਾਦ, ਤਬਰੀਜ਼ ਅਤੇ ਤਹਿਰਾਨ ਦੇ ਰਾਹੀ ਮਸ਼ਹਦ ਦਾ ਸਫ਼ਰ ਕੀਤਾ। ਉਹ ਸੋ ਮਿਆਨੀ ਤੋਂ ਕਿਸ਼ਤੀ ਰਾਹੀ ਅਲ ਅਸਵਾਤ ਪਹੁੰਚੇ ਅਤੇ ਅੱਗੇ ਮੱਕਾ ਨੂੰ ਪੈਦਲ ਚਾਲੇ ਪਾ ਦਿੱਤੇ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਪਾਕਿਸਤਾਨ ਤੋਂ ਸਾਊਦੀ ਅਰਬ ਜਾ ਰਹੇ ਹਾਂ। ਸਾਊਦੀ ਅਰਬ ਵਿੱਚ ਇਸਲਾਮ ਨਾਲ ਜੁੜੇ ਸਭ ਤੋਂ ਮੁਕੱਦਸ ਸਥਾਨ ਮੱਕਾ ਅਤੇ ਮਦੀਨਾ ਹਨ। ਹਜ਼ਰਤ ਮੁਹੰਮਦ ਦੇ ਜਨਮ ਦੇ ਨਾਲ 7ਵੀਂ ਸਦੀ ਵਿੱਚ ਇਸਲਾਮ ਇਸੇ ਧਰਤੀ ਉੱਤੇ ਵਧਿਆ ਫੁੱਲਿਆ।
ਸਾਊਦੀ ਅਰਬ ਦੀ ਮੌਜੂਦਾ ਸਲਤਨਤ ਦੀ ਬੁਨਿਆਦ 1932 ਈਸਵੀ ਦੀ ਹੈ ਅਤੇ ਇਸ ਵਿੱਚ ਦੋ ਇਤਿਹਾਸਕ ਮਾਰੂਥਲ ਹਿਜਾਜ਼ ਅਤੇ ਨੇਜਦ ਹਨ। ਅਰਬ ਜਜ਼ੀਰੇ ਵਿੱਚ ਸਾਊਦੀ ਅਰਬ ਸਭ ਤੋਂ ਵੱਡਾ ਮੁਲਕ ਹੈ। Having traveled for days on rough ਉੱਚੀਆਂ ਲਹਿਰਾਂ ਵਿੱਚੋਂ ਕਈ ਦਿਨਾਂ ਦੇ ਸਮੁੰਦਰੀ ਸਫ਼ਰ ਤੋਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸਾਊਦੀ ਅਰਬ ਦੀ ਅਲ ਅਸਵਾਦ ਬੰਦਰਗਾਹ ਉੱਤੇ ਉਤਾਰਾ ਕੀਤਾ। ਇਸ ਤੋਂ ਅੱਗੇ ਉਹਨਾਂ ਨੇ ਜ਼ਮੀਨੀ ਰਾਹ ਲਿਆ। ਰੇਤੇ ਦੇ ਸਖਤ ਅਤੇ ਸੇਰ ਮਾਰਦੇ ਟਿੱਬਿਆਂ ਵਿੱਚੋਂ ਹੁੰਦੇ ਹੋਏ ਉਹ ਮੱਕਾ ਪਹੁੰਚੇ। ਮੰਨਿਆ ਜਾਂਦਾ ਹੈ ਕਿ ਮੱਕਾ ਲਫ਼ਜ਼ ਮਾਕਾ ਦਾ ਹਮ ਮਾਇਨੀ ਹੈ ਅਤੇ ਇਸ ਦਾ ਮਾਇਨਾ ਸਭ ਬਸਤੀਆਂ ਦੀ ਮਾਂ ਹੈ। ਮਾਰੂਥਲ ਵਾਦੀ ਵਿੱਚ ਇਹ ਸ਼ਹਿਰ 7ਵੀਂ ਸਦੀ ਵਿੱਚ ਮੁਸਲਮਾਨਾਂ ਦਾ ਤੀਰਥ ਅਸਥਾਨ ਬਣਨ ਤੋਂ ਪਹਿਲਾਂ ਤਿਜਾਰਤ ਦਾ ਮਰਕਜ਼ ਸੀ। ਪਹਿਲੀ ਸਦੀ ਦੇ ਯੂਨਾਨੀ ਲੇਖਕ ਪਟੋਲਮੀ ਨੇ ਇਸ ਸ਼ਹਿਰ ਦਾ ਜ਼ਿਕਰ ਮਕੋਰਾਬਾ ਦੇ ਨਾਮ ਨਾਲ ਕੀਤਾ ਹੈ। ਮੱਕਾ ਦੀ ਸਭ ਤੋਂ ਮੁਕੱਦਸ ਮਸਜਿਦ ਦੇ ਮਰਕਜ਼ ਵਿੱਚ ਇੱਕ ਕਣ ਵਰਗੀ ਇਮਾਰਤ ਕਾਬਾ ਹੈ, ਜਿਸ ਨੂੰ ਮੁਸਲਮਾਨ ਬੈਤੁੱਲਾ ਮੰਨਦੇ ਹਨ, ਜਿਸ ਦਾ ਮਾਇਨਾ ਹੈ ਅੱਲਾ ਦਾ ਘਰ। ਪੁਰਾਤਨ ਸਮਿਆਂ ਵਿੱਚ ਇਸਲਾਮ ਤੋਂ ਪਹਿਲਾਂ ਅਰਬ ਜਜ਼ੀਰਾ ਦੇ ਬਹੁਤ ਸਾਰੇ ਕਬੀਲੇ ਕਾਬਾ ਵਿੱਚ ਲੱਗੇ ਹੋਏ ਬੁੱਤਾਂ ਦੀ ਇਬਾਦਤ ਲਈ ਜੁੜਦੇ ਸਨ। ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਦਾ ਜੀਵਨ ਕਾਲ 570 ਈਸਵੀ ਤੋਂ 632 ਈਸਵੀ ਸੀ। ਉਹਨਾਂ ਨੇ ਕਾਬਾ ਵਿੱਚੋਂ ਸਾਰੇ ਬੁੱਤ ਹਟਾ ਦਿੱਤੇ ਸਨ। ਹਜਰੇ ਉਲ ਅਸਵਦ ਸਿਆਹ ਪੱਥਰ ਪੁਰਾਣਾ ਪੱਥਰ ਹੈ, ਜਿਸ ਦੀ ਮਾਨਤਾ ਇਸਲਾਮ ਤੋਂ ਪਹਿਲਾਂ ਦੇ ਸਮਿਆਂ ਤੋਂ ਹੈ। ਹਜ਼ਰਤ ਮੁਹੰਮਦ ਨੇ ਇਸ ਨੂੰ ਕਾਬਾ ਦੀ ਪੂਰਬੀ ਕੰਧ ਨਾਲ ਸਥਾਪਿਤ ਕੀਤਾ ਸੀ ਅਤੇ ਇਸ ਨੂੰ ਮੁਕੱਦਸ ਇਸਲਾਮੀ ਨਿਸ਼ਾਨੀ ਮੰਨਿਆ ਜਾਂਦਾ ਹੈ। ਮੁਸਲਮਾਨ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਹਜ ਕਰਨ ਦੀ ਤਾਂਘ ਰੱਖਦੇ ਹਨ। ਇਸਲਾਮੀ ਦਸਤੂਰ ਮੁਤਾਬਕ ਜ਼ਿਆਰਤੀ ਕਾਬਾ ਦੀ ਪਰਿਕਰਮਾ ਕਰਦੇ ਹਨ ਅਤੇ ਸਿਆਹ ਪੱਥਰ ਹਜਰ ਉਲ ਅਸਵਦ ਸਾਹਮਣੇ ਬੋਸਾ ਕਰਦੇ ਹਨ। ਹਜ ਲਫ਼ਜ਼ ਦਾ ਮੂਲ ਸਾਮੀ ਬੋਲੀਆਂ ਵਿੱਚ ਹੈ। ਹੀਬਰੂ ਵਿੱਚ ਇਸ ਦੀ ਜੜ ਹੱਕਾ ਲਫ਼ਜ਼ ਨਾਲ ਜੁੜਦੀ ਹੈ, ਜਿਸ ਦਾ ਮਾਇਨਾ ਨੇਕੀ ਦੇ ਲਾਗੇ ਹੈ। ਅਰਬੀ ਵਿੱਚ ਇਸ ਦਾ ਮਾਇਨਾ ਕਿਸੇ ਮੁਹਿੰਮ ਲਈ ਕੀਤੇ ਉਪਰਾਲੇ ਨਾਲ ਜੁੜਦਾ ਹੈ। ਇਸ ਤਰ੍ਹਾਂ ਹਜ ਆਪਣੇ ਅੰਦਰ ਨੂੰ ਕੀਤੀ ਰੂਹਾਨੀ ਯਾਤਰਾ ਦੀ ਨੁਮਾਇੰਦਗੀ ਕਰਦਾ ਹੈ। ਮੱਕਾ ਵਿੱਚ ਆਪਣੇ ਕਿਆਮ ਦੌਰਾਨ ਇੱਕ ਦਿਨ ਗੁਰੂ ਨਾਨਕ ਅਤੇ ਭਾਈ ਮਰਦਾਨਾ ਸੁੱਤੇ ਪਏ ਸਨ। ਉਹਨਾਂ ਨੂੰ ਜੀਵਨ ਨਾਮ ਦੇ ਹਾਜੀ ਨੇ ਘੂਰ ਕੇ ਜਗਾਇਆ ਕਿ ਉਹ ਕਾਬਾ ਵਾਲੇ ਪਾਸੇ ਨੂੰ ਪੈਰ ਕਰਕੇ ਸੁੱਤੇ ਸਨ। ਅਰਬੀ ਵਿੱਚ ਕਿਬਲਾ ਲਫ਼ਜ਼ ਦਾ ਮਾਇਨਾ ਕਾਬਾ ਦੀ ਪੱਕੀ ਦਿਸ਼ਾ ਹੈ। ਮੁਸਲਮਾਨ ਕਿਬਲਾ ਵਾਲੇ ਪਾਸੇ ਨੂੰ ਪੈਰ ਕਰਨ ਨੂੰ ਨਿਰਾਦਰ ਮੰਨਦੇ ਹਨ। ਗੁਰੂ ਨਾਨਕ ਦੀ ਦਲੀਲਮੰਦ ਸਮਝ ਨੇ ਜੀਵਨ ਨੂੰ ਅਲ-ਵਾਸੀ ਦੇ ਇਸਲਾਮੀ ਫਲਸਫੇ ਦਾ ਚੇਤਾ ਕਰਵਾਇਆ, ਜਿਸ ਦਾ ਮਾਇਨਾ ਸੀ ਕਿ ਇਲਾਹੀ ਹਰ ਪਾਸੇ ਜ਼ਾਹਿਰ ਹੈ। ਗੁਰੂ ਨਾਨਕ ਦੀਆਂ ਜਨਮ ਸਾਖੀਆਂ ਲਿਖਣ ਵਾਲਿਆਂ ਅਤੇ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਹੈ ਕਿ ਗੁੱਸੇ ਵਿੱਚ ਜੀਵਨ ਨੇ ਗੁਰੂ ਨਾਨਕ ਦੀਆਂ ਲੱਤਾਂ ਘੁਮਾ ਦਿੱਤੀਆਂ ਤਾਂ ਕਾਬਾ ਉਸੇ ਪਾਸੇ ਘੁੰਮ ਗਿਆ। ਦਿਲਚਸਪ ਗੱਲ ਇਹ ਹੈ ਕਿ ਕਾਬੇ ਦੇ ਇਸ ਤਰ੍ਹਾਂ ਘੁੰਮਣ ਬਾਰੇ ਇੱਕ ਬਿਰਤਾਂਤ ਹਜ਼ਰਤ ਰਾਬੀਆ ਅਲ ਬਸਰੀ ਨਾਲ ਵੀ ਜੁੜਿਆ ਹੋਇਆ ਹੈ, ਜੋ ਮੁਸਲਮਾਨ ਸੂਫੀ ਸੰਤ ਸੀ। ਮੇਰੀ ਨਿਮਾਣੀ ਰਾਏ ਮੁਤਾਬਕ ਕਾਬਾ ਦਾ ਇਸ ਤਰ੍ਹਾਂ ਘੁੰਮਣਾ ਹਾਜ਼ਰਾ ਹਜ਼ੂਰ ਦੀ ਤਸ਼ਬੀਹ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਦਾ ਮੱਕਾ ਵਿੱਚ ਮੁਲਤਾਨ ਦੇ ਮਖਦੂਮ ਬਹਾਵਦੀ ਅਤੇ ਉੱਚ ਦੇ ਮਖਦੂਮ ਹਾਜੀ ਸ਼ੇਖ ਅਬਦੁਲ ਬੁਖਾਰੀ ਨਾਲ ਦੁਬਾਰਾ ਮੇਲ ਹੋ ਗਿਆ। ਮੱਕਾ ਨੂੰ ਆਉਂਦੇ ਹੋਏ ਉਹ ਸਿੰਧ ਦੇ ਸ਼ਹਿਰ ਸ਼ਿਕਾਰਪੁਰ ਤੋਂ ਜ਼ਮੀਨੀ ਰਾਹ ਉੱਤੇ ਆਉਣ ਕਾਰਨ ਗੁਰੂ ਨਾਨਕ ਤੋਂ ਵੱਖ ਹੋ ਗਏ ਸਨ। ਗੁਰੂ ਨਾਨਕ ਨੇ ਮੁਲਤਾਨ ਅਤੇ ਉੱਚ ਦੇ ਮਖਦੂਮਾਂ ਨਾਲ ਹੀ ਕਿਆਮ ਕੀਤਾ ਤਾਂ ਕੁਝ ਹਾਜੀਆਂ ਨੇ ਗੁਰੂ ਨਾਨਕ ਤੋਂ ਉਹਨਾਂ ਦੇ ਮਜ਼ਹਬ ਬਾਰੇ ਪੁੱਛਿਆ। ਜਵਾਬ ਵਿੱਚ ਗੁਰੂ ਨਾਨਕ ਨੇ ਗਾਇਆ, ਕੇਸਰ ਕੁਸਮ ਮਿਰਗਮੈ ਹਰਣਾ
ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤਿ ਨਹੀ ਸਰਬੇ ਪਰਮਲ ਕਰਨਾ ਕੀਏ ਪਟ ਪਾਂਡਾ ਕਹਿ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ ਤੇਰੇ ਨਾਮ ਨਿਵੇ ਰਹੇ ਲਿਵ ਲਾਏ ਨਾਨਕ ਦਿਨ ਦਰ ਪੀ ਕੇ ਪਾਏ ਤੇਰੇ ਨਾਮ ਨਿਵੇ ਰਹਿ ਲਿਵ ਲਾਏ ਨਾਨਕ ਦਿਨ ਦਰ ਪੀ ਕੇ ਪਾਏ। ਗੁਰੂ ਨਾਨਕ ਨੇ ਮਜ਼ਹਬੀ ਸ਼ਰੀਕਾਚਾਰੀ ਦੀ ਥਾਂ ਮਨੁੱਖਤਾ ਨਾਲ ਪਿਆਰ ਵਾਲੇ ਫਲਸਫੇ ਦੀ ਤਸਦੀਕ ਕੀਤੀ। ਮੱਕਾ ਵਿੱਚ ਸ਼ਰੀਆ ਦੇ ਕਾਜ਼ੀ ਰੁਕਨੁਦੀਨ ਨੇ ਬਿਆਨ ਕੀਤਾ ਕਿ ਇਸਲਾਮ ਦਾ ਰਾਹ ਸਭ ਤੋਂ ਬਿਹਤਰ ਹੈ ਅਤੇ ਉਹਨਾਂ ਨੇ ਗੁਰੂ ਨਾਨਕ ਨੂੰ ਮੁਸਲਮਾਨਾਂ ਦੇ ਮਜਲਿਸੀ ਆਦਾਬ ਵਿੱਚ ਆਉਣ ਦਾ ਸੱਦਾ ਦਿੱਤਾ। ਜਵਾਬ ਵਿੱਚ ਗੁਰੂ ਨਾਨਕ ਨੇ ਗਾਇਆ, ਮਿਹਰ ਮਸੀਤ ਸਿਦਕ ਮੁਸਲਾ ਹਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸਚ ਪੀਰ ਕਲਮਾ ਕਰਮ ਨਿਵਾਜ ਤਸਬੀਹ ਸਾਤਿਸ ਪਾਵਸੀ ਨਾਨਕ ਰਖੈ ਲਾਜ ਗੁਰੂ ਨਾਨਕ ਨੇ ਰਹੂ ਰੀਤਾਂ ਨਿਭਾਉਣ ਦੇ ਮੁਕਾਬਲੇ ਵਿੱਚ ਨੇਕ ਜ਼ਿੰਦਗੀ ਦੀ ਅਹਿਮੀਅਤ ਦਾ ਇਜ਼ਹਾਰ ਕੀਤਾ। ਉਹਨਾਂ ਨੇ ਤਸ਼ਬੀਹੀ ਅੰਦਾਜ਼ ਵਿੱਚ ਕਾਜ਼ੀ ਨੂੰ ਦੱਸਿਆ ਕਿ ਉਹ ਰਹਿਮ ਦੀ ਮਸਜਿਦ ਵਿੱਚ ਇਹਤਰਾਮ ਕਰੇ, ਯਕੀਨ ਦਾ ਮੁਸੱਲਾ ਵਿਛਾਏ, ਕੁਰਾਨ ਦੀ ਆਇਤਾਂ ਵਾਂਗ ਨੇਕ ਕਮਾਈ ਗ੍ਰਹਿਣ ਕਰੇ, ਹਲੀਮੀ ਦੀ ਸੁੰਨਤ ਕਰੇ, ਨੇਕ ਇਰਾਦਿਆਂ ਦਾ ਵਰਤ ਰੱਖੇ ਅਤੇ ਆਪਣੇ ਨੇਕ ਕਰਮਾਂ ਨੂੰ ਕਾਬਾ ਸਮਝੇ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਵੰਨ ਸਮੰਨੀਆਂ ਸੋਚਾਂ ਨਾਲ ਸਾਡਾ ਵਾਹ ਪਿਆ। ਮੈਂ ਅਕਸਰ ਸੋਚਦਾ ਹਾਂ ਕਿ ਜਿਹੜੇ ਤਸੱਵੁਰ ਕਿਸੇ ਸਮੇਂ ਅਹਿਮ ਮੰਨੇ ਜਾਂਦੇ ਸਨ, ਉਹਨਾਂ ਦੀ ਉਸ ਤੋਂ ਪਹਿਲਾਂ ਅਹਿਮੀਅਤ ਨਹੀਂ ਸੀ ਅਤੇ ਭਵਿੱਖ ਵਿੱਚ ਵੀ ਇਹਨਾਂ ਦੀ ਤਬਦੀਲੀ ਹੁੰਦੀ ਰਹੇਗੀ। ਗੁਰੂ ਨਾਨਕ ਨੇ ਆਖਿਆ ਕਿ ਇਸ ਕਾਇਨਾਤੀ ਅਖਾੜੇ ਵਿੱਚ ਹਰ ਸ਼ੈ ਵਿਗਾਸ ਨਾਲ ਬੱਝੀ ਹੋਈ ਹੈ। ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਹਾਜੀ ਰਈਅਤ ਰਾਓ ਨਾ ਹੋ ਮੈਂ ਦੁਨੀਆ ਨਾ ਕੋ ਕਹਿਣ ਕਹਾਏ ਦਾ ਨਾਨਕ ਸਾਚ ਰਤੇ ਬਿਸਮਾਦੀ ਬਿਸਮ ਪਾਏ ਗੁਣ ਗਾਇਦਾ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਮਾਰੂਥਲ ਦੇ ਰਾਹ ਮੱਕੇ ਤੋਂ ਮਦੀਨਾ ਦੇ ਉੱਤਰ ਵਾਲੇ ਪਾਸੇ ਨੂੰ ਸਫ਼ਰ ਕੀਤਾ। ਮਦੀਨਾ ਨੂੰ ਅਲ ਮਦੀਨਾ ਵੀ ਕਹਿੰਦੇ ਹਨ, ਜਿਸ ਦਾ ਅਰਬੀ ਵਿੱਚ ਮਾਇਨਾ ਰੋਸ਼ਨ ਸ਼ਹਿਰ ਹੈ। ਮਦੀਨਾ ਨੂੰ ਮੱਕਾ ਤੋਂ ਬਾਅਦ ਇਸਲਾਮ ਵਿੱਚ ਦੂਜਾ ਮੁਕੱਦਸ ਸਥਾਨ ਹੋਣ ਦਾ ਰੁਤਬਾ ਹਾਸਿਲ ਹੈ।
ਪੱਛਮੀ ਸਾਊਦੀ ਅਰਬ ਵਿੱਚ ਮਦੀਨਾ ਮਾਰੂਥਲੀ ਟਾਪੂ ਹੈ ਜੋ ਹਿਜਾਜ਼ ਪਹਾੜਾਂ ਅਤੇ ਜਵਾਲਾਮੁਖੀ ਟਿੱਲਿਆਂ ਵਿੱਚ ਘਿਰਿਆ ਹੋਇਆ ਹੈ। ਇਸਲਾਮ ਤੋਂ ਪਹਿਲਾਂ ਇਸ ਦਾ ਨਾਮ ਯਾਤਰੀਬ ਸੀ। ਇਸ ਸ਼ਹਿਰ ਦੇ ਮਰਕਜ਼ ਵਿੱਚ ਮਸਜਿਦ ਅਲ ਨਬਵੀ ਹੈ ਜਿੱਥੇ ਇਸਲਾਮ ਦੇ ਬਾਨੀ ਪੈਗੰਬਰ ਮੁਹੰਮਦ ਦਫਨ ਹਨ। ਮੁਸਲਮਾਨਾਂ ਵਿੱਚ ਇਹ ਜ਼ਿਆਰਤ ਦਾ ਅਹਿਮ ਸਥਾਨ ਹੈ। ਮਜ਼ਹਬੀ ਅਲਹਿਦਗੀ ਦਾ ਰੁਝਾਨ ਸਮਾਜਿਕ ਹੈ। ਅਜਿਹੀਆਂ ਮਿਸਾਲਾਂ ਹਨ ਜਿੱਥੇ ਦੂਜੇ ਮਜ਼ਹਬਾਂ ਵਾਲਿਆਂ ਨੂੰ ਇਬਾਦਤ ਵਾਲੇ ਸਥਾਨ ਉੱਤੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਸਦੀਆਂ ਤੋਂ ਮੱਕਾ ਸ਼ਹਿਰ ਅਤੇ ਮਦੀਨਾ ਦੀ ਮਸਜਿਦ ਅਲ ਨਬਵੀ ਵਿੱਚ ਗੈਰ ਮੁਸਲਮਾਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ। ਗੁਰੂ ਨਾਨਕ ਵਹਿਦਤ ਦਾ ਮੁਜੱਸਮਾ ਸਨ ਅਤੇ ਮਜ਼ਹਬੀ ਹਦੂਦ ਵਾਲੇ ਫਰਮਾਨ ਤੋਂ ਉੱਤੇ ਸਨ। ਉਹ ਕਿਸੇ ਮਜ਼ਹਬੀ ਫਿਰਕੇ ਨਾਲ ਜੁੜੇ ਹੋਣ ਦਾ ਦਾਅਵਾ ਨਹੀਂ ਕਰਦੇ ਸਨ ਅਤੇ ਸੁਚੇਤ ਤੌਰ ਉੱਤੇ ਮੁਕਾਮੀ ਵਾਸੀਆਂ ਨਾਲ ਮਿਲਦਾ ਲਿਬਾਸ ਪਹਿਨਦੇ ਸਨ ਤਾਂ ਜੋ ਉਹਨਾਂ ਵਿੱਚ ਰਲ ਮਿਲ ਸਕਣ। ਇਸ ਨਾਲ ਸੰਵਾਦ ਸਹਿਜ ਹੁੰਦਾ ਸੀ। ਗੁਰੂ ਨਾਨਕ ਦੇ ਮੱਕਾ ਆਉਣ ਦੀ ਖਬਰ ਪਹਿਲਾਂ ਹੀ ਫੈਲ ਚੁੱਕੀ ਸੀ। ਮਜ਼ਹਬੀ ਪੱਖੋਂ ਮੁਸਲਮਾਨ ਹੋਣ ਕਾਰਨ ਭਾਈ ਮਰਦਾਨਾ ਨੂੰ ਮਸਜਿਦ ਅਲ ਨਬਵੀ ਵਿੱਚ ਮੁਸ਼ਕਲ ਆਉਣ ਦਾ ਅੰਦਾਜ਼ਾ ਸੀ। ਮਸਜਿਦ ਅਲ ਨਬਵੀ ਵਿੱਚ ਹਾਲਾਤ ਦਾ ਅੰਦਾਜ਼ਾ ਲਗਾਉਣ ਲਈ ਉਹ ਪਹਿਲਾਂ ਉੱਥੇ ਗਏ। ਇਸ ਤੋਂ ਬਾਅਦ ਉਹ ਉੱਥੇ ਜੁੜੀ ਸੰਗਤ ਨਾਲ ਗੋਸ਼ਟ ਕਰਨ ਲਈ ਗੁਰੂ ਨਾਨਕ ਨੂੰ ਨਾਲ ਲੈ ਗਏ। ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ। ਵਹਿਦਤ ਦੇ ਅਲੰਬਰਦਾਰ ਗੁਰੂ ਨਾਨਕ ਨੂੰ ਮਜ਼ਹਬੀ ਅਸਥਾਨ ਉੱਤੇ ਲਗਾਈਆਂ ਜਾਂਦੀਆਂ ਇਹ ਪਾਬੰਦੀਆਂ ਅਤੇ ਸਜ਼ਾਵਾਂ ਮਨੁੱਖਤਾ ਦੇ ਅੰਦਰ ਕੀਤਾ ਜਾ ਰਿਹਾ ਵਿਤਕਰਾ ਜਾਪਦੀਆਂ ਸਨ। ਇਸ ਸਫ਼ਰ ਦੌਰਾਨ ਸਾਡੀ ਟੋਲੀ ਵਿੱਚ ਵੱਖ-ਵੱਖ ਮਜ਼ਹਬਾਂ ਦੇ ਜੀ ਸਨ ਅਤੇ ਸਾਡਾ ਸਾਹਮਣਾ ਇਬਾਦਤ ਦੇ ਵੱਖ-ਵੱਖ ਅਸਥਾਨਾਂ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਨਾਲ ਹੋਇਆ ਜੋ ਉਹਨਾਂ ਦੀਆਂ ਆਪਣੀਆਂ ਮਨੌਤਾਂ ਕਾਰਨ ਹਨ। ਹਿੰਦੂ ਅਸਥਾਨ ਉੱਤੇ ਸਾਡੀ ਟੋਲੀ ਦੇ ਮੁਸਲਮਾਨ ਸੰਗੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਮਿਲੀ। ਇਸੇ ਤਰ੍ਹਾਂ ਗੈਰ ਮੁਸਲਮਾਨਾਂ ਨੂੰ ਮੱਕਾ ਅਤੇ ਮਦੀਨਾ ਵਿੱਚ ਜਾਣ ਦੀ ਆਗਿਆ ਨਹੀਂ ਮਿਲੀ। ਮੰਦੇ ਭਾਗੀ ਰੋਸ਼ਨ ਖਿਆਲ ਰਹਿਬਰਾਂ ਦੇ ਉੱਚੇ ਖਿਆਲਾਂ ਦੀ ਪ੍ਰੇਰਨਾ ਅਤੇ ਮਨੁੱਖੀ ਏਕੇ ਦੇ ਸੁਨੇਹੇ ਦੇ ਬਾਵਜੂਦ ਸਮਾਜ ਵਿੱਚ ਵੰਡੀਆਂ ਪਈਆਂ ਹਨ। ਇਨ੍ਹਾਂ ਹਾਲਾਤਾਂ ਨੂੰ ਵੇਖਦੇ ਹੋਏ ਮੈਨੂੰ ਗੁਰੂ ਨਾਨਕ ਦਾ ਸ਼ਬਦ ਯਾਦ ਆਇਆ ਹੈ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆ ਮਨੋ ਕੋ ਸੁਦਾ ਕਾਲਿਆ ਬਾਹਰ ਚਿਟਵਿਆ ਰੀਸਾ ਕਰੇ ਤਿਨਾੜਿਆ ਜੋ ਸੇਵੇ ਦਰ ਖੜਿਆ। ਗੁਰੂ ਨਾਨਕ ਅਤੇ ਭਾਈ ਮਰਦਾਨਾ ਮਦੀਨਾ ਤੋਂ ਮਾਰੂਥਲ ਵਿੱਚੋਂ ਕਾਫਲਿਆਂ ਦੇ ਰਾਹ ਉੱਤੇ ਨਜਫ ਗਏ। ਇਹ ਰਾਹ ਬੇਗਮ ਜ਼ੁਬੈਦਾ ਨੇ ਜ਼ਿਆਰਤੀਆਂ ਲਈ ਬਣਵਾਇਆ ਸੀ ਜੋ ਖਲੀਫਾ ਹਾਰੂਨ ਰਸ਼ੀਦ ਦੀ ਬੀਵੀ ਸੀ। ਅਸੀਂ ਸਾਊਦੀ ਅਰਬ ਤੋਂ ਹਵਾਈ ਜਹਾਜ਼ ਰਾਹੀਂ ਇਰਾਕ ਜਾ ਰਹੇ ਹਾਂ ਅਤੇ ਨਜਫ ਤੋਂ ਗੁਰੂ ਨਾਨਕ ਦੇ ਪਚਿਨਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਾਂਗੇ। ਨਜਫ ਪੁਰਾਤਨ ਸ਼ਹਿਰ ਬੈਬੀਲੋਨ ਤੋਂ 30 ਕਿਲੋਮੀਟਰ ਦੱਖਣ ਵਾਲੇ ਪਾਸੇ ਨੂੰ ਹੈ। ਇਹ ਸ਼ਹਿਰ 791 ਈਸਵੀ ਵਿੱਚ ਅਬਾਸਿਦ ਖਲੀਫਾ ਹਾਰੂਨ ਰਸ਼ੀਦ ਨੇ ਪੈਗੰਬਰ ਮੁਹੰਮਦ ਦੇ ਦਾਮਾਦ ਹਜ਼ਰਤ ਅਲੀ ਦੀ ਯਾਦ ਵਿੱਚ ਵਸਾਇਆ ਸੀ ਜੋ ਇਮਾਮ ਅਲੀ ਮਸਜਿਦ ਵਿੱਚ ਦਫਨ ਹਨ। ਸੋਨੇ ਦੀ ਪੱਤਰਾਂ ਵਾਲੇ ਗੁੰਬਦ ਵਾਲਾ ਇਹ ਅਸਥਾਨ ਉਹਨਾਂ ਮੁਸਲਮਾਨਾਂ ਲਈ ਜ਼ਿਆਰਤ ਦਾ ਮਰਕਜ਼ ਹੈ ਜੋ ਇਸ ਸਥਾਨ ਨੂੰ ਇਸਲਾਮ ਦਾ ਤੀਜਾ ਮੁਕੱਦਸ ਸਥਾਨ ਮੰਨਦੇ ਹਨ।
ਵਾਦੀ ਉਸ ਸਲਾਮ ਦਾ ਅਰਬੀ ਵਿੱਚ ਮਾਇਨਾ ਅਮਨ ਦੀ ਵਾਦੀ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਕਬਰਸਤਾਨ ਹੈ। ਸ਼ੀਆ ਬਰਾਦਰੀ ਦੇ ਜੀ ਇਸ ਕਬਰਸਤਾਨ ਵਿੱਚ ਦਫਨ ਹੋਣ ਦੀ ਤਾਂਘ ਪਾਲਦੇ ਹਨ, ਜਿਸ ਦੇ ਲਾਗੇ ਇਮਾਮ ਅਲੀ ਦਾ ਮਕਬਰਾ ਹੈ। ਮੰਨਿਆ ਜਾਂਦਾ ਹੈ ਕਿ ਕਿਆਮਤ ਵਾਲੇ ਦਿਨ ਇਸ ਕਬਰਸਤਾਨ ਵਿੱਚ ਦਫਨ ਜੀ ਆਪਣੇ ਰੂਹਾਨੀ ਰਹਿਬਰ ਸਮੇਤ ਮੁੜ ਜਾਗ ਪੈਣਗੇ। ਮੈਂ ਸੋਚਦਾ ਹਾਂ ਕਿ ਮਨੁੱਖ ਮਰਨ ਤੋਂ ਬਾਅਦ ਜੰਨਤ ਵਿੱਚ ਥਾਂ ਮਹਿਫੂਜ਼ ਕਰਨ ਦੀ ਜ਼ਿਆਦਾ ਚਿੰਤਾ ਕਰਦਾ ਹੈ ਅਤੇ ਮਾਇਨਾਖੇਜ਼ ਜ਼ਿੰਦਗੀ ਜਿਉਣ ਦੀ ਅਹਿਮੀਅਤ ਭੁੱਲ ਜਾਂਦਾ ਹੈ। मिट्टी मुसलमान की पेड़े पई कुम्यार कड़ पांडे इट्टा किया जल्दी करे पुकार जल जल रोवे पापड़ी चढ़ चढ़ पवे अंगियार नानक जिन करते कारण किया सो जाने करतार। ਫੌਤ ਹੋਣ ਤੋਂ ਬਾਅਦ ਦੇਹ ਨੂੰ ਅਗਨ ਸਪੁਰਦ ਕੀਤਾ ਜਾਵੇ ਜਾਂ ਦਫਨ ਕੀਤਾ ਜਾਵੇ, ਆਖਰ ਨੂੰ ਇਸਨੇ ਮਿੱਟੀ ਹੀ ਹੋ ਜਾਣਾ ਹੈ। ਇਨ੍ਹਾਂ ਕਬਰਾਂ ਦੀ ਮਿੱਟੀ ਕੁਮਿਆਰ ਦੇ ਸਾਂਚੇ ਵਿੱਚੋਂ ਲੰਘਦੀ ਹੈ ਤਾਂ ਭਾਂਡੇ ਅਤੇ ਇੱਟਾਂ ਬਣ ਜਾਂਦੀਆਂ ਹਨ, ਜਿਸ ਨਾਲ ਲੋਕਾਂ ਦੇ ਘਰ ਬਣਦੇ ਹਨ ਜੋ ਕਿਸੇ ਵੀ ਮਜ਼ਹਬ ਦੇ ਪੈਰੋਕਾਰ ਹੋ ਸਕਦੇ ਹਨ। ਮਨੁੱਖਾ ਦੇ ਜਿਉਂਦੀ ਹੋਣ ਵੇਲੇ ਹੀ ਵਿਤਕਰਾ ਕਰਦੀ ਹੈ। ਗੁਰੂ ਨਾਨਕ ਨੇ ਫਰਮਾਇਆ ਕਿ ਬੰਦਾ ਚਾਹੇ ਕਿੰਨੇ ਵੀ ਮਜਲਿਸੀ ਆਦਾਬ ਦਾ ਨਿਰਵਾਹ ਕਰੇ, ਪਰ ਸਿਰਜਣਹਾਰ ਉਹਨਾਂ ਦੇ ਅਮਲਾਂ ਅਤੇ ਇਰਾਦਿਆਂ ਦਾ ਜਾਣੂ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਨਜਫ ਤੋਂ ਕਰਬਲਾ ਦਾ ਸਫ਼ਰ ਕੀਤਾ, ਜੋ ਇੱਥੋਂ 75 ਕਿਲੋਮੀਟਰ ਹੈ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਨਜਫ ਤੋਂ ਕਰਬਲਾ ਜਾ ਰਹੇ ਹਾਂ। ਕਰਬਲਾ ਯੂਫਰੇਟਿਸ ਨਦੀ ਦੇ ਪੱਛਮੀ ਕਿਨਾਰੇ ਵਸਿਆ ਹੈ, ਜੋ ਬਗਦਾਦ ਤੋਂ ਦੱਖਣ ਪੱਛਮੀ ਪਾਸੇ ਨੂੰ ਮਰਕਜ਼ੀ ਇਰਾਕ ਦਾ ਸ਼ਹਿਰ ਹੈ। We are in the holy ਅਸੀਂ ਮੁਕੱਦਸ ਸ਼ਹਿਰ ਕਰਬਲਾ ਵਿੱਚ ਹਾਂ, ਜਿੱਥੇ ਪੈਗੰਬਰ ਮੁਹੰਮਦ ਦੇ ਦੋਤੇ ਇਮਾਮ ਹੁਸੈਨ ਦੀ ਸ਼ਹਾਦਤ ਹੋਈ ਅਤੇ ਉਹ ਇਸੇ ਸ਼ਹਿਰ ਵਿੱਚ ਆਰਾਮ ਫਰਮਾ ਹਨ। ਬਗਦਾਦ ਨੂੰ ਜਾਂਦੇ ਹੋਏ ਗੁਰੂ ਨਾਨਕ ਅਤੇ ਭਾਈ ਮਰਦਾਨਾ ਕਰਬਲਾ ਸ਼ਹਿਰ ਵਿੱਚੋਂ ਲੰਘੇ ਸਨ। pass through the city of Karbala. ਕਰਬਲਾ ਦੀ ਮਸ਼ਹੂਰ ਜੰਗ 680 ਈਸਵੀ ਵਿੱਚ ਹੋਈ, ਜੋ ਇਸਲਾਮਿਕ ਇਤਿਹਾਸ ਦਾ ਅਹਿਮ ਵਾਕਿਆ ਹੈ। ਇਸ ਜੰਗ ਦੇ ਨਤੀਜੇ ਨੇ ਹੀ ਇਸਲਾਮ ਦੇ ਦੋ ਫਿਰਕਿਆਂ ਸ਼ੀਆ ਅਤੇ ਸੁੰਨੀ ਦੇ ਤਾਲੁਕਾਤ ਤੈਅ ਕੀਤੇ। ਕਰਬਲਾ ਦੀ ਜੰਗ ਦੀ ਬਾਰੀਕ ਤਫਸੀਲ ਸ਼ੀਆ ਮਜ਼ਹਬ ਅਤੇ ਤਹਿਜ਼ੀਬ ਵਿੱਚ ਤਸਦੀਕੀ ਮੋਹਰ ਬਣ ਗਈ। ਕਰਬਲਾ ਦੇ ਮਕਬਰੇ ਵਿੱਚ ਜ਼ਿਆਰਤੀ ਅਸ਼ੂਰਾ ਦੇ ਦਿਨਾਂ ਵਿੱਚ ਸਤਕਾਰ ਵਜੋਂ ਆਉਂਦੇ ਹਨ, ਜੋ ਕਰਬਲਾ ਦੀ ਜੰਗ ਵਿੱਚ ਇਮਾਮ ਹੁਸੈਨ ਅਤੇ ਉਹਨਾਂ ਦੇ ਹਮਾਇਤੀਆਂ ਦੀ ਸ਼ਹਾਦਤ ਨੂੰ ਸਿਜਦਾ ਹੈ। ਇਮਾਮ ਹੁਸੈਨ ਦੀ ਸ਼ਹਾਦਤ ਉਹਨਾਂ ਦੇ ਧੁਰ ਅੰਦਰ ਵਸੇ ਮਕਸਦ ਦੀ ਗਵਾਹੀ ਭਰਦੀ ਹੈ, ਜਿਸ ਦੀ ਟੀਚਾ ਜ਼ੁਲਮ ਅਤੇ ਗੁਲਾਮੀ ਖਿਲਾਫ ਇਨਸਾਫ ਅਤੇ ਆਜ਼ਾਦੀ ਵਾਲੇ ਸੰਪੂਰਨ ਕਿਰਦਾਰ ਦੀ ਬੁਨਿਆਦ ਰੱਖਣਾ ਸੀ। ਸ਼ਹੀਦਾਂ ਦੀ ਅਕੀਦਤ ਵਿੱਚ ਸ਼ਰਧਾਲੂ ਆਪਣੇ ਆਪ ਨੂੰ ਜ਼ਖਮੀ ਕਰਨ ਵਾਲੀਆਂ ਰਸਮਾਂ ਨਿਭਾਉਂਦੇ ਹਨ ਅਤੇ ਕਾਤਲਾਂ ਨੂੰ ਬਦਦੁਆਵਾਂ ਦਿੰਦੇ ਹਨ। रब की रजाए मन्ने सिर ऊपर करता मन्ने आप गवावे तो नानक सरब जियां मेहरमत होए ता मुसलमान कहावे। ਸ਼ਹਾਦਤ ਨੂੰ ਸੱਚਾ ਅਕੀਦਾ ਹਉਮੈ ਨੂੰ ਮਾਰ ਕੇ, ਪ੍ਰੇਮ ਲਈ ਦੁਹਾਈ ਪਾ ਕੇ ਅਤੇ ਆਪਣੇ ਅਤੇ ਦੂਜਿਆਂ ਦੇ ਨਿਰਾਦਰ ਨੂੰ ਬਦਦੁਆਵਾਂ ਦੇ ਕੇ ਪੇਸ਼ ਕੀਤਾ ਜਾ ਸਕਦਾ ਹੈ।
ਗੁਰੂ ਨਾਨਕ ਨੇ ਫਰਮਾਇਆ ਕਿ ਸਰਵ ਸ਼ਕਤੀਮਾਨ ਦੀ ਰਜ਼ਾ ਵਿੱਚ ਰਹਿਣ ਵਾਲਾ ਮਿਹਰਬਾਨ ਮਨੁੱਖ ਹੀ ਸੱਚਾ ਮੁਸਲਮਾਨ ਹੋ ਸਕਦਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨਜਫ ਤੋਂ ਮਾਰੂਥਲੀ ਰਾਹ ਉੱਤੇ ਸਫ਼ਰ ਕਰਦੇ ਹੋਏ ਬਗਦਾਦ ਪਹੁੰਚੇ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਕਰਬਲਾ ਤੋਂ ਬਗਦਾਦ ਜਾ ਰਹੇ ਹਾਂ। Iraq is historically ਇਤਿਹਾਸਿਕ ਤੌਰ ਉੱਤੇ ਇਰਾਕ ਨੂੰ ਸੱਭਿਅਤਾਵਾਂ ਦਾ ਪੰਗੂੜਾ ਕਿਹਾ ਜਾਂਦਾ ਹੈ। ਇਸ ਦੀ ਰਾਜਧਾਨੀ ਬਗਦਾਦ ਦੋ ਨਦੀਆਂ ਟਿਗਰਿਸ ਅਤੇ ਯੂਫਰੇਟਿਸ ਵਿੱਚ ਪੈਂਦੀ ਹੈ। ਤੇਰਵੀਂ ਸਦੀ ਦੇ ਯਾਤਰੀ ਇਬਨ ਬਤੂਤਾ ਨੇ ਜ਼ਿਕਰ ਕੀਤਾ ਹੈ ਕਿ ਨਜਫ ਤੋਂ ਬਗਦਾਦ ਦਾ ਸੌਦਾਗਰੀ ਰਾਹ ਬਹੁਤ ਮੁਸ਼ਕਿਲ ਸੀ। ਇਤਿਹਾਸਕ ਲਿਖਤਾਂ ਵਿੱਚ ਦਰਜ ਹੈ ਕਿ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਵੀ ਉਸੇ ਰਾਹ ਉੱਤੇ ਸਫ਼ਰ ਕੀਤਾ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ ਹੈ ਕਿ ਬਗਦਾਦ ਪਹੁੰਚਣ ਤੋਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸ਼ਹਿਰ ਦੇ ਬਾਹਰ ਆਰਾਮ ਕੀਤਾ। ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਗੁਰੂ ਨਾਨਕ ਦੇ ਬਗਦਾਦ ਆਉਣ ਵੇਲੇ ਇੱਥੇ ਪਰਸ਼ੀਆ ਦੇ ਸਾਮਰਾਜ ਵਿੱਚ ਈਰਾਨ ਦੇ ਸ਼ੀਆ ਹੁਕਮਰਾਨ ਸ਼ਾਹ ਇਸਮਾਈਲ ਦੇ ਸ਼ਫਾਵਿਤ ਖਾਨਦਾਨ ਦਾ ਰਾਜ ਸੀ। ਇਸਲਾਮੀ ਇਤਿਹਾਸ ਵਿੱਚ ਉਸ ਦੌਰ ਨੂੰ ਹੰਗਾਮਾ ਖੇਜ਼ ਮੰਨਿਆ ਜਾਂਦਾ ਹੈ ਕਿਉਂਕਿ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਵਿੱਚ ਟਕਰਾਅ ਵੱਧ ਗਿਆ ਸੀ ਅਤੇ ਦੋਵੇਂ ਆਪਣੀ ਸਿਆਸੀ ਅਤੇ ਮਜ਼ਹਬੀ ਮੁਖਤਿਆਰੀ ਜਤਾ ਰਹੇ ਸਨ। ਮਜ਼ਹਬੀ ਵੰਡੀਆਂ ਬਾਰੇ ਸੋਚਦੇ ਹੋਏ ਮੈਨੂੰ ਗੁਰੂ ਨਾਨਕ ਦਾ ਸ਼ਬਦ ਯਾਦ ਆਇਆ ਹੈ। ਮੁਸਲਮਾਨ ਕਹਾਵਣ ਮੁਸਕਲ ਜਾ ਹੋਏ ਤਾ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੇ ਹੋਏ ਮੁਸਲਿਮ ਦੀਨ ਮੁਹਾਣਾ ਮਰਨ ਜੀਵਨ ਕਾ ਪਰਮ ਚੁਕਾਵੇ ਰੱਬ ਕੀ ਰਜਾਏ ਮਾਨੇ ਸਿਰ ऊपर करता मने आप गवावे ता नानक सरब जिया मेहरमंत होए ता मुसलमान कहावे। ਗੁਰੂ ਨਾਨਕ ਨੇ ਫਰਮਾਇਆ ਕਿ ਕਿਸੇ ਇੱਕ ਮਜ਼ਹਬੀ ਫਿਰਕੇ ਨਾਲ ਜੁੜ ਜਾਣਾ ਸੁਖਾਲਾ ਹੈ। ਅਸਲ ਵਿੱਚ ਸੱਚਾ ਜੁੜਾਵ ਤਾਂ ਕਿਸੇ ਮਜ਼ਹਬ ਦੀਆਂ ਸਿੱਖਿਆਵਾਂ ਨੂੰ ਮਨ ਅੰਦਰ ਵਸਾ ਲੈਣਾ ਹੈ। ਬਗਦਾਦ ਵਿੱਚ ਅਸੀਂ ਕਾਦਰੀ ਇਸਲਾਮੀ ਸੂਫੀ ਸਿਲਸਿਲੇ ਦੇ ਅਸਥਾਨ ਜਾ ਰਹੇ ਹਾਂ। ਅਸੀਂ ਬਗਦਾਦ ਵਿੱਚ ਪੀਰ ਮੋਈਉਦੀਨ ਅਬਦੁਲ ਕਾਦਰ ਗਿਲਾਨੀ ਸਾਹਿਬ ਦੀ ਮਜ਼ਾਰ ਵਿੱਚ ਹਾਂ। ਉਹ ਕਾਦਰੀ ਸਿਲਸਿਲੇ ਦੇ ਬਾਨੀ ਸਨ। ਜਦੋਂ ਗੁਰੂ ਨਾਨਕ ਇਸ ਸ਼ਹਿਰ ਵਿੱਚ ਆਏ ਤਾਂ ਇਸ ਦਰਗਾਹ ਦੇ ਰੂਹਾਨੀ ਮੁਹੱਬਰ ਪੀਰ ਅਬਦੁਲ ਰਹਿਮਾਨ ਸਨ। ਉਹਨਾਂ ਨੂੰ ਪੀਰ ਦਸਤਗੀਰ ਵੀ ਕਿਹਾ ਜਾਂਦਾ ਸੀ, ਜਿਸ ਦਾ ਮਾਇਨਾ ਹੈ ਜੋ ਰੂਹਾਨੀ ਅਗਵਾਈ ਲਈ ਹੱਥ ਫੜਦਾ ਹੈ। ਬਗਦਾਦ ਦੇ ਕਿਆਮ ਦੌਰਾਨ ਗੁਰੂ ਨਾਨਕ ਅਤੇ ਭਾਈ ਮਰਦਾਨਾ ਇੱਕ ਦਿਨ ਇਲਾਹੀ ਦੀ ਵਜਦ ਵਿੱਚ ਹਾਜ਼ਰਾ ਹਜ਼ੂਰ ਦੇ ਸੁਨੇਹੇ ਨੂੰ ਪੇਸ਼ ਕਰਨ ਵਾਲੇ ਸ਼ਬਦ ਦਾ ਗਾਇਨ ਕਰ ਰਹੇ ਸਨ। ਉਹਨਾਂ ਨੇ ਬਿਆਨ ਕੀਤਾ ਕਿ ਹਿੰਦੂਆਂ ਦੇ ਵੇਦਾਂ ਮੁਤਾਬਕ
ਅਸੰਖ ਲੋਕ ਹਨ ਜਿਨ੍ਹਾਂ ਦੀ ਭਾਲ ਹੀ ਥਕਾ ਦਿੰਦੀ ਹੈ ਅਤੇ ਇਸਲਾਮੀ ਕਤੇਬਾਂ ਮੁਤਾਬਕ 18,000 ਲੋਕ ਹਨ, ਪਰ ਹਾਜ਼ਰਾ ਹਜ਼ੂਰ ਇੱਕੋ ਹੈ ਅਤੇ ਬਾਕੀ ਸਭ ਉਸੇ ਦਾ ਇਜ਼ਹਾਰ ਹੈ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਨ ਇਕ ਬਾਤ ਸਹਸ 18 ਕਹਿਨ ਕਤਿਬਾ ਅਸਲੂ ਇਕ ਤਾਤ ਲਿਖਾ ਹੋਏ ਤਾਂ ਲਿਖਿਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਖਿਐ ਆਪੇ ਜਾਣੇ ਆਪ। ਇਸ ਇਲਾਕੇ ਦੇ ਇਸਲਾਮੀ ਮਜ਼ਹਬ ਨਾਲ ਜੁੜੇ ਕੁਝ ਧੜਿਆਂ ਦਾ ਮੰਨਣਾ ਸੀ ਕਿ ਮੌਸੀਕੀ ਹਰਾਮ ਹੈ। ਬੇਅਦਬੀ ਦੇ ਇਸ ਅਮਲ ਦੀ ਸ਼ਿਕਾਇਤ ਲੈ ਕੇ ਕੁਝ ਲੋਕ ਪੀਰ ਅਬਦੁਲ ਰਹਿਮਾਨ ਪੀਰ ਦਸਤਗੀਰ ਕੋਲ ਪੁੱਜੇ, ਜੋ ਆਪ ਚੱਲ ਕੇ ਗੁਰੂ ਨਾਨਕ ਕੋਲ ਪਹੁੰਚੇ। ਦੋਵਾਂ ਵਿੱਚ ਰੂਹਾਨੀ ਗੋਸ਼ਟ ਹੋਇਆ। ਇਸ ਤੋਂ ਬਾਅਦ ਪੀਰ ਦਸਤਗੀਰ ਨੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੂੰ ਪੀਰ ਮੁਹੀਉਦੀਨ ਅਬਦੁਲ ਕਾਦਰ ਗਿਲਾਨੀ ਸਾਹਿਬ ਦੀ ਮਜ਼ਾਰ ਉੱਤੇ ਜੁੜੀ ਸੰਗਤ ਨਾਲ ਕੁਝ ਸਮਾਂ ਗੁਜ਼ਾਰਨ ਦਾ ਸੱਦਾ ਦਿੱਤਾ। ਇਸ ਮਜ਼ਾਰ ਉੱਤੇ ਗੁਰੂ ਨਾਨਕ ਦੀ ਮੁਲਾਕਾਤ ਫਕੀਰ ਬਹਿਲੋਲ ਨਾਲ ਹੋਈ, ਜੋ 8ਵੀਂ ਸਦੀ ਦੇ ਕੂਫਾ ਦੇ ਰੂਹਾਨੀ ਸੰਤ ਬਹਿਲੋਲ ਦਾਨਾ ਦੇ ਰੂਹਾਨੀ ਜਾਨਸ਼ੀਨ ਸਨ। ਫਕੀਰ ਬਹਿਲੋਲ ਨੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੂੰ ਬਗਦਾਦ ਦੇ ਬਾਹਰਵਾਰ ਆਪਣੇ ਨਿਮਾਣੇ ਜਿਹੇ ਨਿਵਾਸ ਉੱਤੇ ਕਿਆਮ ਕਰਨ ਦਾ ਸੱਦਾ ਦਿੱਤਾ। ਅਸੀਂ ਹੁਣ ਫਕੀਰ ਬਹਿਲੋਲ ਦੀ ਮਜ਼ਾਰ ਉੱਤੇ ਜਾ ਰਹੇ ਹਾਂ। We are at the ਅਸੀਂ site ਉਸ ਸਥਾਨ ਉੱਤੇ ਹਾਂ ਜੋ ਪਹਿਲਾਂ ਅਮਲੀ ਪੱਖੋਂ ਬਗਦਾਦ ਵਿੱਚ ਗੁਰਦੁਆਰਾ ਹੁੰਦਾ ਸੀ। ਇਹ ਗੁਰੂ ਨਾਨਕ ਦੇ ਇੱਥੇ ਆਉਣ ਅਤੇ ਉਹਨਾਂ ਦੀ ਫਕੀਰ ਬਹਿਲੋਲ ਨਾਲ ਮੁਲਾਕਾਤ ਦੀ ਯਾਦ ਵਿੱਚ ਬਣਿਆ ਸੀ। ਇਹ ਸਥਾਨ ਟਿਗਰਿਸ ਨਦੀ ਅਤੇ ਬਗਦਾਦ ਰੇਲਵੇ ਸਟੇਸ਼ਨ ਦੇ ਲਾਗੇ ਹੈ। 20ਵੀਂ ਸਦੀ ਦੇ ਸ਼ੁਰੂ ਵਿੱਚ ਬਰਤਾਨਵੀ ਭਾਰਤੀ ਫੌਜ ਤੇ ਪੰਜਾਬੀ ਫੌਜੀ ਬਗਦਾਦ ਵਿੱਚ ਤੈਨਾਤ ਸਨ। ਉਹਨਾਂ ਨੇ ਫਕੀਰ ਬਹਿਲੋਲ ਦੀ ਮਜ਼ਾਰ ਦੇ ਲਾਗੇ ਗੁਰੂ ਨਾਨਕ ਦੇ ਆਉਣ ਦੀ ਯਾਦ ਵਿੱਚ ਇਹ ਯਾਦਗਾਰ ਬਣਾਈ ਸੀ। ਸਿਆਸੀ ਉਥਲ-ਪੁਥਲ ਕਾਰਨ ਇਰਾਕ ਵਿੱਚ ਆ ਕੇ ਵਸਣ ਵਾਲੇ ਆਵਾਸੀ ਹਿਜਰਤ ਕਰ ਗਏ। ਉਸ ਤੋਂ ਬਾਅਦ 2003 ਈਸਵੀ ਦੀ ਇਰਾਕ ਜੰਗ ਵਿੱਚ ਇਹ ਗੁਰਦੁਆਰਾ ਤਬਾਹ ਹੋ ਗਿਆ। ਅਸੀਂ ਅਬੂ ਯੂਸੁਫ ਨੂੰ ਮਿਲੇ। ਜਦੋਂ ਇਸ ਗੁਰਦੁਆਰੇ ਵਿੱਚ ਸੇਵਾ ਸੰਭਾਲ ਹੁੰਦੀ ਸੀ ਤਾਂ ਉਹਨਾਂ ਦੇ ਦਾਦਾ ਜੀ ਇੱਥੇ ਸੇਵਾਦਾਰ ਸਨ। سبقني بالعمل هنا جدي كان يعمل ਮੇਰੇ ਦਾਦਾ ਜੀ ਗੁਰਦੁਆਰੇ ਦੀ ਸੇਵਾ ਕਰਦੇ ਸਨ। ਉਹਨਾਂ ਤੋਂ ਬਾਅਦ ਮੈਂ ਸੇਵਾ ਕਰਦਾ ਸੀ। 2003 ਦੀ ਇਰਾਕ ਜੰਗ ਵਿੱਚ ਬਾਬਾ ਨਾਨਕ ਦੇ ਅਸਥਾਨ ਉੱਤੇ ਵੀ ਬੰਬ ਗਿਰੇ ਸਨ। ਬੰਬਾਂ ਦਾ ਨੁਕਸਾਨ ਲਾਗਲੀ ਬਹਿਲੋਲ ਅਲਕਾਫੀ ਦੀ ਮਜ਼ਾਰ ਨੂੰ ਵੀ ਹੋਇਆ ਸੀ। فأثرت على مرقد بهلول الكوفي ਜ਼ਿਆਦਾ ਨੁਕਸਾਨ ਬਾਬਾ ਨਾਨਕ ਦੇ ਅਸਥਾਨ ਦਾ ਹੋਇਆ ਸੀ। ਤੁਸੀਂ ਇਸ ਦੀ ਹਾਲਤ ਆਪ ਦੇਖ ਸਕਦੇ ਹੋ। بالوقت الحاضر
This is the platform. ਮੈਨੂੰ ਦੱਸਿਆ ਗਿਆ ਹੈ ਕਿ ਇਹ ਥੜਾ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਅਤੇ ਸਾਡੇ ਪਿੱਛੇ ਕੰਧ ਹੈ ਜਿੱਥੇ ਇਸ ਸਥਾਨ ਦਾ ਇਤਿਹਾਸ ਬਿਆਨ ਕਰਨ ਵਾਲੀ ਫੱਟੀ ਲੱਗੀ ਹੋਈ which ਸੀ। was described the history of this place. ਚੰਗੇ ਅਤੇ ਮੁਸ਼ਕਲ ਸਮੇਂ ਚੱਲਣਹਾਰ ਹਨ। ਅੱਬੂ ਯੂਸੁਫ ਦਾ ਨਿੱਘ ਅਤੇ ਉਹਨਾਂ ਦਾ ਗੁਰੂ ਨਾਨਕ ਨਾਲ ਪਿਆਰ ਆਸ ਬਣਾਉਂਦਾ ਹੈ ਕਿ ਮੁਸ਼ਕਲ ਹਾਲਾਤ ਨੇ ਗੁਰੂ ਨਾਨਕ ਦੀਆਂ ਯਾਦਾਂ ਮਿਟਾਈਆਂ ਸਨ ਅਤੇ ਇਸ ਇਲਾਕੇ ਵਿੱਚ ਅਮਨ ਦੇ ਪਰਤਣ ਨਾਲ ਉਹ ਯਾਦਾਂ ਵੀ ਮੁੜ ਸਥਾਪਿਤ ਹੋ ਜਾਣਗੀਆਂ। ਆਖਣ ਵੇਖਣ ਬੋਲਣ ਚਲਣ ਜੀਵਨ ਮਰਨਾ ਤਾਤ ਹੁਕਮ ਸਾਜ ਹੁਕਮੈ ਵਿੱਚ ਰੱਖੇ ਨਾਨਕ ਸੱਚਾ ਆਪ। ਬਗਦਾਦ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਉੱਤਰ ਵਾਲੇ ਪਾਸੇ ਨੂੰ ਜ਼ਮੀਨ ਦੇ ਰਾਹ ਉੱਤੇ ਤਬਰੀਜ਼ ਦਾ ਸਫ਼ਰ ਕੀਤਾ। ਅਸੀਂ ਇਰਾਕ ਤੋਂ ਈਰਾਨ ਜਾ ਰਹੇ ਹਾਂ ਅਤੇ ਤਬਰੀਜ਼ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਾਂਗੇ। ਈਰਾਨ ਦੀ ਉੱਤਰ ਪੱਛਮੀ ਸਰਹੱਦ ਅਰਮੀਨੀਆ ਅਤੇ ਅਜ਼ਰਬਾਈਜਾਨ ਨਾਲ ਲੱਗਦੀ ਹੈ। ਇਸ ਦੇ ਉੱਤਰ ਵਾਲੇ ਪਾਸੇ ਕੈਸਪੀਅਨ ਸਾਗਰ ਹੈ, ਉੱਤਰ ਪੂਰਬੀ ਵਾਲੇ ਪਾਸੇ ਤੁਰਕਮੇਨਿਸਤਾਨ ਹੈ, ਪੂਰਬੀ ਪਾਸੇ ਅਫਗਾਨਿਸਤਾਨ ਹੈ ਅਤੇ ਦੱਖਣੀ ਪੂਰਬੀ ਪਾਸੇ ਪਾਕਿਸਤਾਨ ਹੈ। 16ਵੀਂ ਸਦੀ ਵਿੱਚ ਬਗਦਾਦ ਤੋਂ ਤਹਿਰਾਨ ਜਾਣ ਦਾ ਆਮ ਰਾਹ ਪੂਰਬੀ ਅਜ਼ਰਬਾਈਜਾਨ ਸੂਬੇ ਦੇ ਸ਼ਹਿਰ ਤਬਰੀਜ਼ ਵਿੱਚੋਂ ਜਾਂਦਾ ਸੀ ਜੋ ਉੱਤਰ ਪੱਛਮੀ ਈਰਾਨ ਵਿੱਚ ਪੈਂਦਾ ਸੀ। ਗੁਰੂ ਨਾਨਕ ਤੋਂ ਇੱਕ ਸਦੀ ਪਹਿਲਾਂ ਇਸ ਇਲਾਕੇ ਦਾ ਸਫ਼ਰ ਕਰਨ ਵਾਲੇ ਮੋਰੱਕਨ ਯਾਤਰੀ ਇਬਨ ਬਤੂਤਾ ਨੇ ਲਿਖਿਆ ਹੈ ਕਿ ਤਬਰੀਜ਼ ਮੰਗੋਲਾਂ ਦੀ ਰਾਜਧਾਨੀ ਸੀ ਅਤੇ ਸਿਲਕ ਰਾਹ ਉੱਥੇ ਹੋਣ ਕਾਰਨ ਸੁਦਾਗਰੀ ਦਾ ਮਰਕਜ਼ ਸੀ। At the time when Guru Nanak ਜਦੋਂ ਗੁਰੂ ਨਾਨਕ ਨੇ ਇਸ ਇਲਾਕੇ ਦਾ ਸਫ਼ਰ ਕੀਤਾ ਤਾਂ ਇਸ ਦੀ ਪਛਾਣ ਪਰਸ਼ੀਆ ਵਜੋਂ ਸੀ। ਇਸ ਇਲਾਕੇ ਵਿੱਚ ਉਸ ਵੇਲੇ ਅਤੇ ਹੁਣ ਵੀ ਲੋਕ ਇਸਲਾਮ ਨੂੰ ਮੰਨਦੇ ਹਨ। ਤਬਰੀਜ਼ ਵਿੱਚ ਸਾਨੂੰ ਗੁਰੂ ਨਾਨਕ ਦੇ ਇੱਥੇ ਆਉਣ ਦੀ ਯਾਦ ਨਾਲ ਜੁੜੀ ਕੋਈ ਨਿਸ਼ਾਨੀ ਨਹੀਂ ਮਿਲੀ। 19ਵੀਂ ਸਦੀ ਵਿੱਚ ਸਿੰਧੂ ਦਰਿਆ ਦੇ ਇਲਾਕੇ ਦੀ ਰਲੀ ਮਿਲੀ ਮਜ਼ਹਬੀ ਬਰਾਦਰੀ ਦੇ ਸੁਦਾਗਰ ਪਾਕਿਸਤਾਨ ਦੇ ਮੁਲਤਾਨ ਅਤੇ ਸਿੰਧ ਤੋਂ ਇੱਥੇ ਵਸ ਗਏ ਸਨ ਜੋ ਗੁਰੂ ਨਾਨਕ ਨੂੰ ਮੰਨਦੇ ਸਨ। ਉਹ ਆਪਣੇ ਰੂਹਾਨੀ ਜੋੜ ਮੇਲੇ ਆਤਿਸ਼ਗਾਹ ਵਿੱਚ ਕਰਦੇ ਸਨ ਜੋ ਅਜ਼ਰਬਾਈਜਾਨ ਦੇ ਬਾਕੂ ਸ਼ਹਿਰ ਦਾ ਆਤਿਸ਼ ਮੰਦਿਰ ਸੀ। ਜ਼ੋਰਾਸਟਰੀਅਨ ਬਰਾਦਰੀ ਵੀ ਉਸ ਸਥਾਨ ਦੀ ਅਕੀਦਤ ਕਰਦੀ ਸੀ। ਆਤਿਸ਼ਗਾਹ ਮੰਦਿਰ ਦੀਆਂ ਬਾਹਰਲੀਆਂ ਕੰਧਾਂ ਉੱਤੇ ਵੈਦਿਕ ਮੰਤਰਾਂ ਦੇ ਨਾਲ ਗੁਰੂ ਨਾਨਕ ਦੀ ਬਾਣੀ ਵੀ ਨਕਾਸ਼ੀ ਗਈ ਹੈ। ਇਸ ਨਕਾਸ਼ੀ ਦੀ ਸਰਪ੍ਰਸਤੀ ਉਦਾਸੀ ਸੰਪਰਦਾਇ ਦੇ ਬਾਬਾ ਬੰਕੇ ਸਾਹਿਬ ਨੇ ਕੀਤੀ ਸੀ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਤਬਰੀਜ਼ ਤੋਂ ਤਹਿਰਾਨ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਤਬਰੀਜ਼ ਤੋਂ ਤਹਿਰਾਨ ਜਾ ਰਹੇ ਹਾਂ। ਤਹਿਰਾਨ ਵਿੱਚ ਅਸੀਂ ਗੁਰਦੁਆਰੇ ਜਾ ਰਹੇ ਹਾਂ ਜੋ 1941 ਵਿੱਚ ਗੁਰੂ ਨਾਨਕ ਨੂੰ ਮੰਨਣ ਵਾਲਿਆਂ ਨੇ ਬਣਾਇਆ ਸੀ। Iran once had a ਕਦੇ ਈਰਾਨ ਦੇ ਦੋ ਸ਼ਹਿਰਾਂ ਤਹਿਰਾਨ ਅਤੇ ਜ਼ਾਹਿਦਾਨ ਵਿੱਚ ਸਿੱਖਾਂ ਦੀ ਜ਼ਿਕਰ ਗੋਚਰੀ ਆਬਾਦੀ ਹੁੰਦੀ ਸੀ। ਹਾਲੀਆ ਸਿਆਸੀ ਸਮੱਸਿਆਵਾਂ ਕਾਰਨ ਇਸ ਇਲਾਕੇ ਵਿੱਚ ਸਿੱਖ ਆਬਾਦੀ ਘਟ ਕੇ ਕੁਝ ਸੈਂਕੜੇ ਰਹਿ ਗਈ ਹੈ। ਈਰਾਨੀ ਲੋਕ ਇਸ ਗੁਰਦੁਆਰੇ ਨੂੰ ਮਸਜਿਦ-ਏ-ਹਿੰਦਨ ਕਹਿੰਦੇ ਹਨ
ਜਿਸ ਦਾ ਮਾਇਨਾ ਹੈ ਹਿੰਦ ਦੇ ਲੋਕਾਂ ਦੀ ਮਸਜਿਦ। ਗੁਰਦੁਆਰਾ ਅਤੇ ਮਸਜਿਦ ਰੂਪੀ ਸ਼ਬਦਾਂ ਦਾ ਇਸ ਤਰ੍ਹਾਂ ਦਾ ਰਲੇਵਾ ਮੈਨੂੰ ਗੁਰੂ ਨਾਨਕ ਦਾ ਸ਼ਬਦ ਯਾਦ ਕਰਵਾਉਂਦਾ ਹੈ, ਜਿਸ ਵਿੱਚ ਉਹ ਕਹਿੰਦੇ ਹਨ ਕਿ ਇਬਾਦਤ ਦੇ ਵੱਖ-ਵੱਖ ਮਜ਼ਹਬੀ ਅਸਥਾਨ ਤੋਂ ਵੱਖ-ਵੱਖ ਤਰ੍ਹਾਂ ਸਦ ਪੈਂਦੀ ਹੈ, ਪਰ ਇਸ ਨੂੰ ਸੁਣਨ ਅਤੇ ਮਨ ਵਿੱਚ ਇਲਾਹੀ ਨੂੰ ਵਸਾਉਣ ਵਾਲੇ ਹੀ ਗੁਣੀ ਹਨ। ਬਾਂਗਾ ਬੁਰਗੂ ਸਿੰਘਿਆ ਨਾਲ ਮਿਲੀ ਕਲਾਣ, ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਣ। ਨਾਨਕ ਜਿਣੀ ਸੁਣ ਕੇ ਮੰਨਿਆ ਹੋ ਤਿਨ ਵਿਟੋਂ ਕੁਰਬਾਨ। There is a lot of Gurbani. ਗੁਰੂ ਗ੍ਰੰਥ ਸਾਹਿਬ ਵਿੱਚ ਚੋਖੀ ਬਾਣੀ ਫਾਰਸੀ ਵਿੱਚ ਦਰਜ ਹੈ, ਜਿਸ ਤੋਂ ਉਹਨਾਂ ਦੇ ਈਰਾਨ ਆਉਣ ਦੀ ਗਵਾਹੀ ਮਿਲਦੀ ਹੈ। ਇੱਕ ਸ਼ਬਦ ਦੁਨੀਆ ਮੁਕਾਮੀ ਫਾਨੀ ਦਰਸਾਉਂਦਾ ਹੈ ਕਿ ਦੁਨੀਆ ਚੱਲਣਹਾਰ ਹੈ। ਇਸ ਸ਼ਬਦ ਦਾ ਉਚਾਰਨ ਗਵਾਹੀ ਭਰਦਾ ਹੈ ਕਿ ਉਹ ਇਸ ਇਲਾਕੇ ਅਤੇ ਬੋਲੀ ਦੇ ਚੋਖੇ ਜਾਣੂ ਸਨ। ਗੁਰੂ ਨਾਨਕ ਕਈ ਬੋਲੀਆਂ ਨਾਲ ਸਹਿਜ ਸਨ ਅਤੇ ਮੁਕਾਮੀ ਲੋਕਾਂ ਨਾਲ ਜੁੜਨ ਲਈ ਉਹਨਾਂ ਦੀਆਂ ਉਪ ਬੋਲੀਆਂ ਦਾ ਇਸਤੇਮਾਲ ਕਰਦੇ ਸਨ। ਈਰਾਨ ਵਿੱਚ ਉਹਨਾਂ ਨੇ ਫਾਰਸੀ ਵਿੱਚ ਜੋੜਿਆ ਸ਼ਬਦ ਗਾਇਆ। सब रोज गस्तम दर हवा कर देम बदी ख्याल गाहे नानकी कार करदम मम ईचिन अहवाल बदबख्त हम चूं बखील गाफिल बेनज़र बेबाक नानक भगोयद जन तुरा तेरे ਚੱਕਰਾ ਪਾਖਾ ਚੱਕਰਾ ਪਾਖਾ। ਖੁਸ਼ੀ ਦੀ ਭਾਲ ਵਿੱਚ ਮਨੁੱਖ ਲਾਲਚ ਅਤੇ ਮਾੜੀ ਨੀਅਤ ਦਾ ਸ਼ਿਕਾਰ ਹੋ ਜਾਂਦਾ ਹੈ। ਗੁਰੂ ਨਾਨਕ ਹਲੀਮੀ ਨਾਲ ਫਰਮਾਉਂਦੇ ਹਨ ਕਿ ਉਹਨਾਂ ਨੂੰ ਇਲਾਹੀ ਝੁਕਾਓ ਰੱਖਣ ਵਾਲਿਆਂ ਦੇ ਚਰਨਾਂ ਵਿੱਚ ਖੁਸ਼ੀ ਮਿਲਦੀ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਤਹਿਰਾਨ ਤੋਂ ਮਸ਼ਹਦ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਤਹਿਰਾਨ ਤੋਂ ਮਸ਼ਹਦ ਜਾ ਰਹੇ ਹਾਂ। ਇਬਨ ਬਤੂਤਾ, ਮਾਰਕ ਪੋਲੋ, ਨਾਦਰ ਸ਼ਾਹ ਅਤੇ ਅਲੈਗਜ਼ੈਂਡਰ ਨੇ ਇਹਨਾਂ ਇਲਾਕਿਆਂ ਵਿੱਚੋਂ ਸਫ਼ਰ ਕੀਤਾ। ਉਹਨਾਂ ਦਾ ਮਕਸਦ ਆਪਣੇ ਇਲਾਕਿਆਂ 'ਚ ਸੁਦਾਗਰੀ ਦਾ ਪਸਾਰਾ ਕਰਨਾ ਸੀ। ਦੁਨੀਆ ਨੇ ਉਹਨਾਂ ਦੀਆਂ ਕਈ ਕਹਾਣੀਆਂ ਸੁਣੀਆਂ ਹਨ। ਦੁਨੀਆ ਇਹਨਾਂ ਰਾਹਾਂ ਉੱਤੇ ਗੁਰੂ ਨਾਨਕ ਦੇ ਸਫ਼ਰ ਤੋਂ ਅਣਜਾਣ ਹੈ, ਜਦੋਂ ਕਿ ਉਹਨਾਂ ਦਾ ਮਕਸਦ ਮਨੁੱਖਤਾ ਦਾ ਪਸਾਰਾ ਕਰਨਾ ਅਤੇ ਮਨੁੱਖਤਾ ਦੀ ਏਕਤਾ ਦਾ ਸੁਨੇਹਾ ਦੇਣਾ ਸੀ। ਮਸ਼ਹਦ ਸ਼ਹਿਰ ਈਰਾਨ ਦੇ ਉੱਤਰੀ ਪੂਰਬੀ ਇਲਾਕੇ ਵਿੱਚ ਹੈ। ਇਹ ਰਾਜ਼ਾਵੀ ਖੁਰਾਸਾਨ ਸੂਬੇ ਦੀ ਰਾਜਧਾਨੀ ਹੈ ਅਤੇ ਸ਼ੀਆ ਮੁਸਲਮਾਨਾਂ ਲਈ ਮਜ਼ਹਬੀ ਅਹਿਮੀਅਤ ਦਾ ਕੇਂਦਰ ਹੈ। 8ਵੇਂ ਸ਼ੀਆ ਇਮਾਮ ਰਜ਼ਾ ਦੀ 818 ਈਸਵੀ ਵਿੱਚ ਹੋਈ ਸ਼ਹਾਦਤ ਦੀ ਅਕੀਦਤ ਵਿੱਚ ਸਾਨਾਬਾਦ ਸ਼ਹਿਰ ਦਾ ਨਾਮ ਬਦਲ ਕੇ ਮਸ਼ਹਦ ਰੱਖਿਆ ਗਿਆ, ਜਿਸ ਦਾ ਮਾਇਨਾ ਸ਼ਹਾਦਤ ਦਾ ਸਥਾਨ ਹੈ। ਅਸੀਂ ਮਸ਼ਹਦ ਵਿੱਚ ਇਮਾਮ ਰਜ਼ਾ ਦੀ ਦਰਗਾਹ ਉੱਤੇ ਜਾ ਰਹੇ ਹਾਂ। ਭਾਈ ਮਨੀ ਸਿੰਘ ਜਨਮ ਸਾਖੀ ਮੁਤਾਬਕ ਗੁਰੂ ਨਾਨਕ ਅਤੇ ਭਾਈ ਮਰਦਾਨਾ ਦੀ ਮਸ਼ਹਦ ਵਿੱਚ ਮੁਲਾਕਾਤ ਪੀਰ ਅਬਦੁਲ ਰਹਿਮਾਨ ਨਾਲ ਹੋਈ, ਜੋ ਅਫਗਾਨਿਸਤਾਨ ਦੇ ਸ਼ਹਿਰ ਗਰਦੇਜ਼ ਤੋਂ ਜ਼ਿਆਰਤ ਲਈ ਇਸ ਦਰਗਾਹ ਉੱਤੇ ਪਹੁੰਚੇ ਹੋਏ ਸਨ।
ਗੁਰੂ ਨਾਨਕ ਦੇ ਮਜ਼ਹਬੀ ਫਿਰਕੇ ਤੋਂ ਉੱਪਰ ਉੱਠ ਕੇ ਮਨੁੱਖੀ ਗੁਣਾਂ ਨੂੰ ਅਹਿਮੀਅਤ ਦੇਣ ਵਾਲੇ ਖਿਆਲਾਤ ਤੋਂ ਮੁਤਾਸਰ ਹੋ ਕੇ ਉਹਨਾਂ ਦੇ ਮਨ ਵਿੱਚ ਇਹ ਜਾਣਨ ਦੀ ਜਗਿਆਸਾ ਹੋਈ ਕਿ ਸਿਰਫ ਪੈਗੰਬਰ ਮੁਹੰਮਦ ਵਿੱਚ ਅਕੀਦਾ ਰੱਖਣ ਵਾਲੇ ਸੁੰਨੀ ਜ਼ਿਆਦਾ ਵਰਸਾਏ ਹੋਏ ਹਨ ਜਾਂ ਪੈਗੰਬਰ ਮੁਹੰਮਦ ਦੇ ਨਾਲ-ਨਾਲ ਹਜ਼ਰਤ ਅਲੀ ਵਿੱਚ ਅਕੀਦਾ ਰੱਖਣ ਵਾਲੇ ਸ਼ੀਆ ਜ਼ਿਆਦਾ ਵਰਸਾਏ ਹੋਏ ਹਨ। ਗੁਰੂ ਨਾਨਕ ਨੇ ਇਸਲਾਮੀ ਨੇਮਾਂ ਦੇ ਹਵਾਲੇ ਨਾਲ ਜਵਾਬ ਦਿੱਤਾ ਕਿ ਸਭ ਬਰਾਬਰ ਹਨ, ਕਿਉਂਕਿ ਸਭ ਜੀਆਂ ਵਿੱਚ ਇਲਾਹੀ ਰੋਸ਼ਨ ਹੈ। ਹਰ ਰੂਹ ਦਾ ਆਪਣੇ ਆਲੇ ਦੁਆਲੇ ਉੱਤੇ ਅਸਰ ਪੈਂਦਾ ਹੈ। ਰੋਸ਼ਨ ਖਿਆਲ ਰੂਹਾਂ ਸਾਨੂੰ ਸਾਡੇ ਚੁਣੇ ਇਲਾਹੀ ਰਾਹ ਉੱਤੇ ਅੱਗੇ ਵਧਣ ਲਈ ਅਗਵਾਈ ਕਰਦੀਆਂ ਹਨ। ਪੰਜ ਨਿਵਾਜਾ ਵਖਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸਨਾਏ ਕਰਨੀ ਕਲਮਾਖ ਕੈ ਤਾਂ ਮੁਸਲਮਾਨ ਸਦਾਏ ਨਾਨਕ ਜੇ ਤੇ ਕੂੜਿਆਰ ਕੂੜੇ ਕੂੜੀ ਪਾਏ ਗੁਰੂ ਨਾਨਕ ਦਾ ਸੁਨੇਹਾ ਸੀ ਕਿ ਇਸਲਾਮ ਨੂੰ ਮੰਨਣ ਵਾਲੇ 5 ਨਮਾਜ਼ਾਂ ਪੜ੍ਹਦੇ ਹਨ, ਪਰ ਸੱਚੇ ਯਕੀਨ ਵਾਲਾ ਦੀਨਦਾਰ ਮੁਸਲਮਾਨ ਆਪਣੇ ਉਸਤਾਦ ਦੀ ਅਕੀਦਤ ਅਤੇ ਇੱਜ਼ਤ ਕਰਦਾ ਹੈ। ਉਹ ਇਮਾਨਦਾਰੀ, ਰਹਿਮਦਿਲੀ, ਏਕਤਾ, ਹਲੀਮੀ ਅਤੇ ਸੋਚ ਵਿਚਾਰ ਦੇ 5 ਅਮਲਾਂ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ। ਇਤਿਹਾਸਿਕ ਤੌਰ ਉੱਤੇ ਈਰਾਨ ਦੀ ਅਮੀਰ ਤਹਿਜ਼ੀਬ ਦੂਜਿਆਂ ਇਲਾਕਿਆਂ ਲਈ ਪ੍ਰੇਰਨਾ ਅਤੇ ਪ੍ਰਭਾਵ ਦਾ ਸੋਮਾ ਰਹੀ ਹੈ। I'm an Iranian who has had the opportunity to spend ਮੈਂ ਇਰਾਨੀ ਹਾਂ ਤੇ ਮੈਨੂੰ ਇੰਡੀਆ ਵਿੱਚ ਕਈ ਸਾਲ ਰਹਿਣ ਦਾ ਮੌਕਾ ਮਿਲਿਆ ਹੈ। ਇਹਨਾਂ ਸਾਲਾਂ ਦੌਰਾਨ ਮੈਨੂੰ ਕਈ ਮਜ਼ਹਬਾਂ ਦੀ ਸਿੱਖਿਆਵਾਂ ਨੂੰ ਸਮਝਣ ਦਾ ਮੌਕਾ ਮਿਲਿਆ। ਉਹਨਾਂ ਵਿੱਚੋਂ ਮੈਨੂੰ ਸਿੱਖ ਫਲਸਫਾ ਬਹੁਤ ਪ੍ਰਭਾਵਸ਼ਾਲੀ ਲੱਗਿਆ। ਗੁਰੂ ਨਾਨਕ ਦੇ ਸ਼ਬਦਾਂ ਦੀ ਇਹ ਖੂਬਸੂਰਤੀ ਹੈ ਕਿ ਉਹਨਾਂ ਨੇ ਆਪਣੀਆਂ ਸਿੱਖਿਆਵਾਂ ਨੂੰ ਫਾਰਸੀ ਨਾਲ ਵੀ ਸਜਾਇਆ, ਜਿਸ ਦੀ ਮੈਂ ਬਹੁਤ ਕਦਰ ਕਰਨਾ। his teachings, which I really appreciate. ਮੌਜੂਦਾ ਆਲਮੀ ਸਿਆਸਤ ਨੇ ਇਸ ਮੁਲਕ ਨੂੰ ਕੌਮਾਂਤਰੀ ਪੱਧਰ ਉੱਤੇ ਅਲਹਿਦਾ ਕਰ ਦਿੱਤਾ ਹੈ। ਇਸ ਹਾਲਾਤ ਨੂੰ ਵੇਖ ਕੇ ਮੈਨੂੰ ਗੁਰੂ ਨਾਨਕ ਦਾ ਸੁਨੇਹਾ ਯਾਦ ਆਉਂਦਾ ਹੈ ਕਿ ਹਉਮੈ ਦੇ ਵਾਹ ਵਰੋਲੇ ਵਿੱਚ ਫਸਿਆ ਮਨੁੱਖਾ ਮਨ ਇਹ ਨਿਖੇੜਾ ਨਹੀਂ ਕਰ ਸਕਦਾ ਕਿ ਕਿਹੜੇ ਲੱਛਣ ਸਮਾਜ ਲਈ ਫਾਇਦੇਮੰਦ ਹਨ ਅਤੇ ਕਿਹੜੇ ਨੁਕਸਾਨਦੇਹ ਹਨ। ਚੰਗਾ ਮੰਦਾ ਕਿਛ